ऑफ द आर्मी स्टाफ हॉकी इवेंट करवा रही है। तो इस हवाले नाल स्पोर्ट्स रिपोर्टर यूसुफ अंजुम साहब की हॉकी फेडरेशन के सैक्रटरी राना मुजाहिद ते हैड कोच ताहिर जमान नाल मुलाकात हुई। तो मुलाकात विच किहड़ियां गल्लां होईयां आओ तुहानूं दिखांदे हैं। सरपरस्ती की है पाकिस्तान आर्मी ने साडी पाकिस्तान हॉकी फेडरेशन के नाल मिल के ਇਹਦੀ ਕੰਟੀਨਿਊਟੀ ਕੀਤੀ ਹੈ। ਸਭ ਨਾਲ ਐਸਾ ਇਕਦਾਮ ਹੈ ਕਿ ਪ੍ਰੋਸੈਸ ਚੱਲ ਰਿਹਾ ਹੈ। ਪਾਕਿਸਤਾਨ ਦੇ ਰਜਿਸਟਰਡ ਕਲੱਬ ਖੇਲਣਗੇ, ਜਿਹੜੇ ਨਵੇਂ ਕਲੱਬ ਆਣਗੇ ਉਹਨਾਂ ਨੂੰ ਪਲੇਇੰਗ ਆਫ ਲਾਈਫ ਦਿੱਤਾ ਜਾਏਗਾ। ਪਲੇਅਰਸ ਦਾ ਪੂਲ ਵਧਾਉਣ ਲਈ ਆਪਣੀ ਬੇਸ ਨੂੰ ਵੱਡਾ ਕਰਨ ਲਈ ਜ਼ਰੂਰੀ ਹੈ ਕਿ ਕਲੱਬ ਲੈਵਲ ਦੇ ਕੰਪੀਟੀਸ਼ਨ ਕਰਵਾਏ ਜਾਣ। ਜਦੋਂ ਤੱਕ ਨੈਸ਼ਨਲ ਲੈਵਲ ਦੇ ਉੱਤੇ ਕਲੱਬ ਚੈਂਪੀਅਨਸ਼ਿਪ ਪਹੁੰਚਣੀ ਹੈ ਉਦੋਂ ਤੱਕ ਬੱਚਿਆਂ ਨੂੰ ਥੱਲੇ ਖੇਡ ਕੇ ਐਕਸਪੋਜ਼ਰ ਵੀ ਮਿਲਦਾ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਮੁਹੰਮਦ ਯੂਸੁਫ ਅੰਜਮ ਤੇ ਤੁਸੀਂ ਵੇਖ ਰਹੇ ਹੋ ਚੁਪਾਲ ਨਿਊਜ਼। ਤੇ ਅੱਜ ਬੜੀ ਖੁਸ਼ਨਸੀਬੀ ਸਾਡੀ ਹੈ ਕਿ ਸਾਡਾ ਪਾਕਿਸਤਾਨ ਹੌਕੀ ਫੈਡਰੇਸ਼ਨ ਦੇ ਸੈਕਟਰੀ ਰਾਣਾ ਮੁਜਾਹਿਦ ਸਾਹਿਬ ਤੇ ਪਾਕਿਸਤਾਨ ਹੌਕੀ ਟੀਮ ਦੇ ਹੈਡ ਕੋਚ ਤਾਹਿਰ ਜ਼ਮਾਨ ਸਾਹਿਬ ਮੌਜੂਦ ਨੇ। ਤੇ ਪਾਕਿਸਤਾਨ ਹੌਕੀ ਫੈਡਰੇਸ਼ਨ ਨੇ ਪਾਕਿਸਤਾਨ ਆਰਮੀ ਦੇ ਤਾਵਨ ਨਾਲ ਤੀਸਰੀ ਇੰਟਰ ਕਲੱਬ ਨੈਸ਼ਨਲ ਚੀਫ ਆਫ ਦੀ ਆਰਮੀ ਸਟਾਫ ਵਿੱਚ ਚੈਂਪੀਅਨਸ਼ਿਪ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਵਾਰ ਅਸੀਂ ਗੱਲ ਕਰਦੇ ਹਾਂ ਪਾਕਿਸਤਾਨ ਹੌਕੀ ਫੈਡਰੇਸ਼ਨ ਦੇ ਸੈਕਟਰੀ ਰਾਣਾ ਮੁਜਾਹਿਦ ਨਾਲ। ਤੇ ਰਾਣਾ ਸਾਹਿਬ ਦੱਸੋ ਕਿ ਜਿੰਨਾ 2 ਸਾਲ ਹੋ ਗਏ ਜੋ ਲਗਾਤਾਰ ਕਰਵਾ ਰਹੇ ਨੇ ਆਰਮੀ ਸਟਾਫ ਸਾਹਿਬ ਦਾ ਸਾਰਾ ਮੁਕਾਬਲੇ ਕਰਵਾ ਰਹੇ ਹੋ। ਤੇ ਤੀਸਰੀ ਵਾਰੀ ਥੋੜਾ ਡਿਟੇਲ ਦੱਸੋਗੇ ਕਿ ਕਦੋਂ ਮੁਕਾਬਲੇ ਹੋਣਗੇ, ਕਿੰਨੀਆਂ ਟੀਮਾਂ ਹੋਣਗੀਆਂ, ਉਹਨਾਂ ਦਾ ਕੀ ਤਰੀਕਾ? ਦੇਖੋ ਜੀ, ਮੈਂ ਤੁਹਾਡਾ ਸਭ ਤੋਂ ਪਹਿਲੇ ਸ਼ੁਕਰੀਆ ਅਦਾ ਕਰਦਾ ਯੂਸੁਫ ਭਾਈ ਕਿ ਤੁਸੀਂ ਮੇਰਾ ਪੁਆਇੰਟ ਆਫ ਵਿਊ ਲਿਆ। ਅਸੀਂ ਇਹਨਾਂ ਦੇ ਵਿੱਚ ਉਹੀ ਫਾਰਮੇਟ ਅਪਣਾਇਆ ਹੈ ਜਿਹੜਾ ਪਿਛਲੇ ਸਾਲ ਸੀ ਔਰ ਇਹਦੀ ਕੰਟੀਨਿਊਟੀ ਲਈ ਅਸੀਂ ਇਹ ਕੰਮ ਕੀਤਾ ਹੈ ਕਿ ਸਾਡਾ ਗ੍ਰਾਸਰੂਟ ਲੈਵਲ ਬਿਲਕੁਲ ਬੈਠ ਗਿਆ ਸੀ। ਸ਼ੁਰੂ ਕਿਦੋਂ ਕਰ ਰਹੇ? ਇਹ 4 ਜਨਵਰੀ ਤੋਂ ਸ਼ੁਰੂ ਕਰ ਰਹੇ ਹਾਂ ਜੀ। 4 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਅਸੀਂ ਡਿਸਟ੍ਰਿਕਟਾਂ ਨੂੰ ਟਾਈਮ ਦੇਵਾਂਗੇ। ਜਿਹੜਾ ਡਿਸਟ੍ਰਿਕਟ ਜਿਹਦੇ ਵਿੱਚ ਹੋਣੀ ਜਾਏਗੀ ਉਹ ਫਿਰ ਸਾਨੂੰ ਰਿਜ਼ਲਟ ਔਰ ਸਾਡੀ ਨਾਲ ਉਹਦੀ ਮੋਨੀਟਰਿੰਗ ਸਾਡੀ ਔਰ ਪਾਕਿਸਤਾਨ ਸਪੋਰਟਸ ਬੋਰਡ ਦੇ ਨਾਲ ਮਿਲ ਕੇ ਇਨਸ਼ਾਅੱਲਾ ਉੱਥੇ ਅਸੀਂ ਕਰਦੇ ਰਹਾਂਗੇ। ਤੇ ਉਹਦੇ ਰਿਜ਼ਲਟ ਦੇ ਨਾਲ ਹੀ ਫਿਰ ਅੱਗੇ ਡਿਵੀਜ਼ਨ ਕਰਾਂਗੇ, ਫਿਰ ਅੱਗੇ ਸੂਬਾਈ ਕਰਾਂਗੇ, ਫਿਰ ਅੱਗੇ ਅਸੀਂ ਕੌਮੀ ਕਰਾਂਗੇ। ਕੌਮੀ ਜਿਹੜੀ ਹੈ ਉਹ 17 ਫਰਵਰੀ ਤੋਂ ਸ਼ੁਰੂ ਹੋ ਕੇ 28 ਫਰਵਰੀ ਤੱਕ ਰਮਜ਼ਾਨ ਦੇ ਵਿੱਚ ਇਹ ਫਿਨਿਸ਼ ਹੋਊਗਾ। ਪਾਕਿਸਤਾਨ ਆਰਮੀ ਦਾ ਕੌਮੀ ਖੇਡ ਨੂੰ ਸਪੋਰਟ ਕਰਨਾ ਕਿੰਨਾ ਖੁਸ਼ ਹੈ ਮੈਂ ਕਿਹਾ ਪਾਕਿਸਤਾਨ ਹੌਕੀ ਫੈਡਰੇਸ਼ਨ ਵਾਸਤੇ ਤੇ ਪਾਕਿਸਤਾਨ ਦੇ ਬੱਚੇ। ਮੈਂ ਸਮਝਦਾ ਕਿ ਜਿੰਨਾ ਵੀ ਸਲੂਟ ਪੇਸ਼ ਕੀਤਾ ਜਾਵੇ ਸਾਡੇ ਚੀਫ ਆਫ ਦਾ ਆਰਮੀ ਸਟਾਫ, ਚੀਫ ਆਫ ਦਾ ਡਿਫੈਂਸ ਸਟਾਫ ਜਨਰਲ ਸੈਯਦ ਆਸਮ ਮਲੀਰ ਸਾਹਿਬ ਨੂੰ ਉਹ ਬਹੁਤ ਘੱਟ ਹੈ, ਕਿਉਂਕਿ ਜਿੰਨੀ ਦਿਲ ਲੱਗੀ ਦੇ ਨਾਲ ਉਹਨਾਂ ਨੇ ਸਪੋਰਟਸ ਨਾਲ ਹਾਕੀ ਵੱਲ ਤਵੱਜੋ ਦਿੱਤੀ ਹੈ। ਮੈਂ ਸਮਝਦਾ ਕਿ ਅਸੀਂ ਹਾਕੀ ਪੂਰੀ ਬਹੁਤ ਜ਼ਿਆਦਾ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਇਹਨੂੰ ਸਮਝਿਆ ਕਿ ਇੱਥੇ ਤਵੱਜੋ ਦੇਣ ਦੀ ਜ਼ਰੂਰਤ ਹੈ। ਸਾਡੀ ਰਿਕੁਐਸਟ ਨੂੰ ਉਹਨਾਂ ਨੇ ਮੰਨਿਆ ਔਰ ਖੁਦ ਉਹਨਾਂ ਨੇ ਦਿਲਚਸਪੀ ਲੈ ਕੇ ਸਾਰਾ ਕੰਮ ਕੀਤਾ। ਮੈਂ ਔਰ ਪਾਕਿਸਤਾਨ ਹਾਕੀ ਫੈਡਰੇਸ਼ਨ, ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਬੇਹੱਦ ਮੁਸ਼ਕਲ। ਇਹ ਦੱਸੋ ਕਿ ਕਿੰਨੇ ਕਲੱਬ ਹੋਣਗੇ ਟੋਟਲ ਤੇ ਫਾਈਨਲ ਵਾਲਾ ਕਿੱਥੇ ਹੈ? ਇਹਦੇ ਵਿੱਚ ਤਮਾਮ ਪਾਕਿਸਤਾਨ ਦੇ ਰਜਿਸਟਰਡ ਕਲੱਬ ਖੇਲਣਗੇ, ਜਿਹੜੇ ਨਵੇਂ ਕਲੱਬ ਆਣਗੇ ਉਹਨਾਂ ਨੂੰ ਪਲੇਇੰਗ ਆਫ ਲਾਈਫ ਦਿੱਤਾ ਜਾਏਗਾ ਔਰ ਫਾਈਨਲ ਮਰਹਲਾ ਜਿਹੜਾ ਉਹ ਲਾਹੌਰ 'ਚ ਹੋਏਗਾ। ਬਹੁਤ ਸ਼ੁਕਰੀਆ ਰਾਣਾ ਸਾਹਿਬ। ਤੇ ਸਾਡੇ ਨਾਲ ਪਾਕਿਸਤਾਨ ਹੌਕੀ ਫੈਡਰੇਸ਼ਨ ਦੇ ਪਾਕਿਸਤਾਨ ਦੇ ਹਾਕੀ ਟੀਮ ਦੇ ਹੈਡ ਕੋਚ ਵੀ ਮੌਜੂਦ ਨੇ ਤਾਹਿਰ ਜ਼ਮਾਨ ਸਾਹਿਬ। ਤਾਹਿਰ ਸਾਹਿਬ, ਗ੍ਰਾਸਰੂਟ ਸਤਹ ਤੇ ਦੇਖ ਰਹੇ ਹੋ ਕਿ ਪਾਕਿਸਤਾਨ ਹੌਕੀ ਫੈਡਰੇਸ਼ਨ ਇਕਦਾਮਾਤ ਕਰ ਰਹੀ ਹੈ। ਪਾਕਿਸਤਾਨ ਆਰਮੀ ਦਾ ਮਿਲ ਕੇ ਨਵੇਂ ਮੁੰਡੇ ਤਿਆਰ ਹੋਏ। ਤੁਸੀਂ ਕੀ ਸਮਝਦੇ ਹੋ ਕਿ ਕਿੰਨਾ ਜ਼ਰੂਰੀ ਹੈਗਾ ਇਹਦੀ ਕੰਟੀਨਿਊਟੀ ਤੇ ਸਕਸੈਸ ਮੁਕਾਬਲੇ ਹੁੰਦੇ ਰਹਿਣ? 2 ਸਾਲ ਤੋਂ ਪਹਿਲੇ ਵੀ ਹੋਏ। ਇਹ ਤਾਂ ਬੜਾ ਹੀ ਜ਼ਰੂਰੀ ਹੈ ਯੂਸੁਫ ਭਾਈ। ਤੁਸੀਂ ਦੇਖੋ ਨਾ ਕਿ ਹਾਕੀ ਦੇ ਵਿੱਚ ਪਹਿਲੇ ਇਸ ਕਿਸਮ ਦੇ ਇਕਦਾਮ ਨਹੀਂ ਹੋਏ ਕਿ ਕਲੱਬ ਲੈਵਲ ਦੇ ਜਿਹੜੇ ਪਲੇਅਰ ਨੇ ਉਹਨਾਂ ਨੂੰ ਏਡੇ ਵੱਡੇ ਪਲੇਟਫਾਰਮ ਦੇ ਉੱਤੇ ਮੌਕਾ ਮਿਲੇ ਤੇ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੇ ਬੈਸਟ ਟੈਲੈਂਟ ਹੈ ਉਹਨਾਂ ਦੇ ਖਿਲਾਫ ਖੇਡ ਸਕਣ। ਜਿਹੜੀ ਡਿਸਟ੍ਰਿਕਟ ਲੈਵਲ ਤੋਂ ਕਲੱਬ ਚੈਂਪੀਅਨਸ਼ਿਪ ਸ਼ੁਰੂ ਹੋ ਕੇ ਪਾਕਿਸਤਾਨ ਲੈਵਲ ਤੱਕ ਜਾਣੀ ਹੈ, ਆਹਿਸਤਾ ਆਹਿਸਤਾ ਜਿਹੜਾ ਉਹਦਾ ਮਿਆਰ ਆ ਖੇਲਣ ਦਾ, ਖਿਡਾਰੀਆਂ ਦਾ, ਟੀਮ ਦਾ, ਉਹ ਆਟੋਮੈਟਿਕਲੀ ਹਾਇਰ ਲੈਵਲ ਦੇ ਉੱਤੇ ਜਾਈ ਜਾਂਦਾ। ਔਰ ਜਦੋਂ ਤੱਕ ਨੈਸ਼ਨਲ ਲੈਵਲ ਦੇ ਉੱਤੇ ਕਲੱਬ ਚੈਂਪੀਅਨਸ਼ਿਪ ਪਹੁੰਚਣੀ ਆ ਉਦੋਂ ਤੱਕ ਬੱਚਿਆਂ ਨੂੰ ਥੱਲੇ ਖੇਡ ਕੇ ਐਕਸਪੋਜ਼ਰ ਵੀ ਮਿਲਦਾ ਵਾ। ਇਹਦੇ ਨੂੰ ਬਿਹਤਰ ਤਰੀਕਾ ਨਹੀਂ ਹੋ ਸਕਦਾ ਯੂਥ ਟੈਲੈਂਟ ਨੂੰ ਆਈਡੈਂਟੀਫਾਈ ਕਰਨ ਦਾ। ਸਾਡਾ ਸਾਰਿਆਂ ਦੇ ਇੱਕ ਗਿਲਾ ਹੁੰਦਾ ਸੀ ਕਿ ਹੁਕੂਮਤ ਕਾਨੂੰਨ ਨਹੀਂ ਕਰਦੀ, ਕੌਮੀ ਖੇਡ ਦੀ ਪਾਕਿਸਤਾਨ ਆਰਮੀ ਤੁਹਾਡੇ ਨਾਲ ਖੜੀ ਹੈਗੀ ਹੈ। ਤੇ ਸਮਝ ਲਓ ਕਿ ਇਹ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਹੌਕੀ ਲਈ ਜ਼ਿਆਦਾ ਅੱਛਾ ਮੌਕਾ ਹੋਏਗਾ ਕਿ ਨਵੇਂ ਮੁੰਡੇ ਸਾਹਮਣੇ ਆਉਣਗੇ। ਸਕੋਲਰਸ਼ਿਪ ਦੀ ਵਜ੍ਹਾ ਤੋਂ ਕਿ ਪਾਕਿਸਤਾਨ ਹੌਕੀ ਜਿਹੜਾ ਜੋ ਕਿ ਤਰਸਦੇ ਨੇ ਕਿ ਕੋਈ ਮੁਕਾਮ ਪਾ ਦੇ ਇਹਦੇ ਲਈ ਕਿੰਨਾ ਤੁਸੀਂ ਕਰੋਗੇ? ਦੇਖੋ ਨਾ, ਇਹ ਤਾਂ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਆਰਮੀ ਦੀ ਜਿਹੜੀ ਕੋਆਪਰੇਸ਼ਨ ਹੈ ਪਾਕਿਸਤਾਨ ਹੌਕੀ ਫੈਡਰੇਸ਼ਨ ਦੇ ਨਾਲ, ਇਹਨੂੰ ਜਿੰਨਾ ਵੀ ਇੱਜ਼ਤ ਦੀ ਨਿਗਾਹ ਨਾਲ ਦੇਖੀਏ, ਜਿੰਨੀ ਐਪਰੀਸੀਏਸ਼ਨ ਕੀਤੀ ਜਾਏ। ਕਿਉਂਕਿ ਪਹਿਲੀ ਦਫਾ ਹੀ ਹੁੰਦਾ ਵਾ ਕਿ ਪੋਰਟਲ ਬਣਿਆ, ਪਾਕਿਸਤਾਨ ਹੌਕੀ ਫੈਡਰੇਸ਼ਨ ਨੇ ਪੋਰਟਲ ਬਣਾਇਆ, ਸਾਰੇ ਕਲੱਬ ਰਜਿਸਟਰਡ ਹੋਣੇ ਨੇ ਆਨਲਾਈਨ। ਔਰ ਸਾਡੇ ਕੋਲ ਪਹਿਲੀ ਦਫਾ ਗਿਣਤੀ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਪਾਕਿਸਤਾਨ 'ਚ ਕਿੰਨੇ ਟੋਟਲ ਕਲੱਬ ਨੇ ਤੇ ਕਿੰਨੇ ਪਲੇਅਰਸ ਨੇ ਰਜਿਸਟਰਡ। ਹੁਣ ਤੱਕ ਪੋਰਟਲ ਦੇ ਉੱਤੇ ਜਿਹੜੇ ਰਜਿਸਟਰਡ ਹੋਈਆਂ ਨੇ ਉਹ 10,000 ਤੋਂ ਜ਼ਿਆਦਾ ਪਲੇਅਰ ਆਲਰੇਡੀ ਰਜਿਸਟਰਡ ਹੋ ਚੁੱਕੇ ਨੇ। ਪਹਿਲੇ ਸਾਨੂੰ ਇਹਨਾਂ ਨੰਬਰਸ ਦਾ ਕਦੇ ਪਤਾ ਨਹੀਂ ਸੀ ਲੱਗਦਾ। ਓਨੈਸਟਲੀ ਅਗਰ ਕੋਈ ਵੈਸੇ ਵੀ ਪੁੱਛ ਲੈਂਦਾ ਸੀ ਨਾ ਫੇਰ ਪਾਕਿਸਤਾਨ ਕਿੰਨੇ ਕੁ ਪਲੇਅਰ ਹੋਣੇ ਨੇ ਤੇ ਅਸੀਂ ਅੰਦਾਜ਼ੇ ਲਾਉਂਦੇ ਸੀ, ਲੇਕਿਨ ਹੁਣ ਐਟਲੀਸਟ ਬਲੈਕ ਐਂਡ ਵਾਈਟ ਸਾਡੇ ਕੋਲ ਸਾਰੇ ਫਿਗਰ ਆ ਜਾਂਦੇ। ਲੇਕਿਨ ਮੈਂ ਫਿਰ ਕਹਾਂਗਾ ਕਿ ਪਲੇਅਰਸ ਦਾ ਪੂਲ ਵਧਾਉਣ ਲਈ ਆਪਣੀ ਬੇਸ ਨੂੰ ਵੱਡਾ ਕਰਨ ਲਈ ਜ਼ਰੂਰੀ ਹੈ ਕਿ ਕਲੱਬ ਲੈਵਲ ਦੇ ਕੰਪੀਟੀਸ਼ਨ ਕਰਵਾਏ ਜਾਣ। ਔਰ ਇਹਦੇ ਲਈ ਪਾਕਿਸਤਾਨ ਆਰਮੀ ਦਾ ਜਿੰਨਾ ਵੀ ਸ਼ੁਕਰੀਆ ਅਦਾ ਕੀਤਾ ਜਾ ਸਕਦਾ, ਫੀਲਡ ਮਾਰਸ਼ਲ ਸੈਯਦ ਆਸਮ ਮਲੀਰ ਸਾਹਿਬ ਨੇ ਉਹ ਸਰਪਰਸਤੀ ਕੀਤੀ ਹੈ। ਪਾਕਿਸਤਾਨ ਆਰਮੀ ਨੇ ਸਾਡੀ ਪਾਕਿਸਤਾਨ ਹੌਕੀ ਫੈਡਰੇਸ਼ਨ ਦੇ ਨਾਲ ਮਿਲ ਕੇ
ਕਿ ਇਹਦੀ ਕੰਟੀਨਿਊਟੀ ਕੀਤੀ ਹੈ। ਸਭ ਨਾਲੋਂ ਐਸਾ ਇਕਦਾਮ ਹੈ ਕਿ ਪ੍ਰੋਸੈਸ ਚੱਲ ਰਿਹਾ ਔਰ ਮੈਨੂੰ ਉਮੀਦ ਹੈ ਕਿ ਅਗਰ 2-3 ਸਾਲ ਇਸ ਪ੍ਰੋਸੈਸ ਦੀ ਇਸੇ ਤਰ੍ਹਾਂ ਹੀ ਕੰਟੀਨਿਊਟੀ ਰਹੀ, ਤੁਸੀਂ ਦੇਖੋਗੇ ਪਾਕਿਸਤਾਨ ਹਾਕੀ ਖੇਡਣ ਵਾਲੇ ਬੜੀ ਹਰ ਖਿਡਾਰੀ ਸਾਹਮਣੇ ਆਉਣਗੇ ਜਿਹੜੇ ਪਾਕਿਸਤਾਨ ਦੀ ਹਾਕੀ ਦਾ ਖੋਇਆ ਹੋਇਆ ਮੁਕਾਮ ਹੈ ਉਹਨੂੰ ਦੁਬਾਰਾ ਹਾਸਲ ਕਰਨ 'ਚ ਬਹੁਤ ਮਦਦ ਕਰ ਸਕਦੇ। ਤਾਂ ਜੀ ਬਹੁਤ ਸ਼ੁਕਰੀਆ ਤੇ ਤਮਨਾ ਤੁਹਾਡਾ ਜੀ ਪਾਕਿਸਤਾਨ ਹਾਕੀ ਦੁਬਾਰਾ ਆਪਣਾ ਅਰੂਜ ਹਾਸਲ ਕਰੇ। ਬਹੁਤ ਸ਼ੁਕਰੀਆ, thank you। ਤੇ ਜਿੱਦਾਂ ਕਿ ਤੁਸੀਂ ਸੁਣਿਆ ਕਿ ਸੈਕਟਰੀ ਰਾਣਾ ਮੁਜਾਹਿਦ ਸਾਹਿਬ ਤੇ ਹੈਡ ਕੋਚ ਤਾਜ ਜਮਾਨ ਸਾਹਿਬ ਨੂੰ ਪੂਰੀ ਉਮੀਦ ਹੈ ਕਿ ਪਾਕਿਸਤਾਨ ਹਾਕੀ ਦੀ ਪਾਕਿਸਤਾਨ ਆਰਮੀ ਜਿਸ ਤਰ੍ਹਾਂ ਪਾਕਿਸਤਾਨ ਹਾਕੀ ਦੀ ਸਰਪ੍ਰਸਤੀ ਕਰ ਰਹੀ ਹੈ ਤੇ ਆਉਣ ਵਾਲੇ 2-3 ਸਾਲਾਂ ਤੱਕ ਇਨਸ਼ਾਅੱਲਾ ਪਾਕਿਸਤਾਨ ਹਾਕੀ ਆਪਣਾ ਜਿਹੜਾ ਖੋਇਆ ਉਹ ਮੁਕਾਮ ਉਸ ਤੇ ਆਪਣਾ ਯਕੀਨੀ ਤੌਰ ਤੇ ਕਾਮਯਾਬ ਹੋਵੇਗੀ ਤੇ ਪਾਕਿਸਤਾਨ ਇੱਕ ਵਾਰੀ ਫਿਰ ਦੁਨੀਆ 'ਚ ਰਾਜ ਕਰਦਾ ਨਜ਼ਰ ਆਏਗਾ।